व्यूअर्स वेलकम बैक इन आवर प्रोग्राम जी। डॉक्टर साहब एंड वाले इशू बारे ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? देखो कुछ फेसबुक मैसेजेस ने। वीर हरमेल सिंह लिखते हैं वाहिगुरू जी का ਖਾਲਸਾ खालसा ਵਾਹਿਗੁਰੂ वाहिगुरू ਜੀ जी ਕੀ की ਫਤਿਹ। फतेह। ਡਾਕਟਰ ਸਾਹਿਬ ਜੀ, ਸਰ ਕਪੂਰ ਸਿੰਘ ਜੀ ਦਾ ਸ਼ਹੀਦ ਭਗਤ ਸਿੰਘ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰਨਾ ਅਤੇ ਸਰ ਸੋਭਾ ਸਿੰਘ ਦਾ ਸ਼ਹੀਦ ਭਗਤ ਸਿੰਘ ਵਿਰੁੱਧ ਗਵਾਹੀ ਦੇਣ ਦੀ ਗੱਲ ਜ਼ਰੂਰ ਕਰੋ। ਇੱਕ ਤਾਂ ਮੈਂ ਕਰ ਦਿੱਤੀ ਹੈ ਕਿ ਖੁਸ਼ਵੰਤ ਸਿੰਘ ਦੇ ਪਿਓ ਸਰ ਸੋਭਾ ਸਿੰਘ ਨੇ ਜਿਹੜਾ ਕਿ ਉਸ ਅਸੈਂਬਲੀ 'ਚ ਜਿੱਥੇ ਕਿ ਧੂਏ ਵਾਲੇ ਬੰਬ ਸੁੱਟੇ ਭਗਤ ਸਿੰਘ ਨੇ ਬੈਠਾ ਸੀ ਇਹਨਾਂ ਦੇ ਨਾਲ, ਉਹਨੇ ਬਾਅਦ ਦੇ ਵਿੱਚ ਪੁਲਿਸ ਦੇ ਕੋਲ ਸ਼ਨਾਖਤ ਕੀਤੀ ਭਗਤ ਸਿੰਘ ਦੀ। ਸਰ ਕਪੂਰ ਸਿੰਘ ਜਿਹੜੇ ਕਿ ਲਾਹੌਰ ਦੇ ਵਿੱਚ ਉਸ ਵੇਲੇ ਖੁਦ ਵੀ ਪੜ੍ਹਦੇ ਸਨ, ਉਹਨਾਂ ਨੇ ਹਾਲਾਂਕਿ ਭਗਤ ਸਿੰਘ ਨੂੰ ਦੇਖਿਆ, ਉਹਨੂੰ ਪਹਿਲਾਂ ਤੋਂ ਜਾਣਦੇ ਸੀ ਜਦੋਂ ਉਹਨੇ ਸੈਂਡਰਸ ਦੇ ਉੱਤੇ ਅਟੈਕ ਕੀਤਾ, ਪਰ ਉਹਨਾਂ ਨੇ ਉਸ ਦੀ ਸ਼ਨਾਖਤ ਕਰਨ ਤੋਂ ਨਾ ਕਰ ਦਿੱਤਾ ਸੀ। ਔਰ ਇਹੀ ਕਾਰਨ ਹੈ ਉਹਨਾਂ ਨੇ ਸਾਚੀ ਸਾਖੀ 'ਚ ਲਿਖਿਆ ਕਿ ਮੈਂ ਜਦੋਂ ICS ਪਾਸ ਕੀਤੀ ਤੇ ਇਹ ਗੱਲ ਵੀ ਮੇਰੇ ਵਿਰੁੱਧ ਲਿਆਂਦੀ ਗਈ ਕਿ ਮੈਂ ਸ਼ਨਾਖਤ ਨਹੀਂ ਸੀ ਕੀਤੀ। ਥੱਲੇ ਇੱਕ ਹੋਰ ਸਵਾਲ ਹੈ, ਉਦੋਂ ਮੈਂ ਥੋੜੇ ਜਿਹੇ ਫਿਰ ਵੇਰਵੇ ਨਾਲ ਵੀ ਗੱਲ ਕਰਾਂਗਾ ਜੀ। ਦਾਰਾ ਸਿੰਘ ਢੇਸੀ, ਖਾਲਿਸਤਾਨ ਜ਼ਿੰਦਾਬਾਦ, ਪ੍ਰਣਾਮ ਸ਼ਹੀਦਾਂ ਨੂੰ। ਹਰਦੀਪ ਸਿੰਘ ਮਾਹੀ, TV 84 ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ। ਹਰਮੇਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਜੀਤ ਸਿੰਘ ਲਿਖਦੇ ਨੇ ਗ੍ਰੇਟ ਜੌਬ। ਫਿਰ ਜ਼ਾਫਰਾਨ ਅਕਰਮ, ਉਹਨਾਂ ਨੇ ਵੀ ਜਿਹੜਾ ਸਪੋਰਟਿਵ ਲਾਈਨ ਦਿੱਤੀ ਹੈ। ਰਣਜੀਤ ਸਿੰਘ, ਉਹਨਾਂ ਨੇ ਹਾਏ ਕਿਹਾ। ਅਮਨਦੀਪ ਸਿੰਘ, ਇਹਨਾਂ ਨੇ ਇੱਕ ਜਿਹੜਾ ਉਹ ਮੁਖਤਲਿਫ ਨੁਕਤਾ ਲਿਆਂਦਾ ਜਿਹੜਾ ਕਿ ਜ਼ਾਹਰ ਹੈ ਹਰ ਇੱਕ ਦਾ, ਉਹਨਾਂ ਨੇ ਜਿਹੜੇ ਵਿਦਵਾਨਾਂ ਦਾ ਜ਼ਿਕਰ ਕੀਤਾ ਉਹ ਡਿਫਰੈਂਟਲੀ ਸੋਚਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਭਾਈ ਰਵਿੰਦਰ ਸਿੰਘ ਰਾਹੀ ਅਨੁਸਾਰ ਭਗਤ ਸਿੰਘ ਦਾ ਸਿੱਖ ਵਿਰਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਸਾਚੀ ਸਾਖੀ ਵਿੱਚ ਭਾਈ ਕਪੂਰ ਸਿੰਘ ਜੀ ਨੇ ਵੀ ਇਹ ਖੁਲਾਸਾ ਕੀਤਾ ਸੀ ਤੇ ਕਤਲ ਕੇਸ ਵਿੱਚ ਫਾਂਸੀ ਲੱਗੀ। ਪਲੀਜ਼ ਇਸ ਤੇ ਚਾਨਣਾ ਪਾਓ ਜੀ। ਤੇ ਭਾਈ ਅਜਮੇਰ ਸਿੰਘ ਜੀ ਵੀ ਇਸ ਦੀ ਪ੍ਰੋੜਤਾ ਕਰਦੇ ਹਨ। ਦੇਖੋ, ਹਰ ਇੱਕ ਨੂੰ ਆਪਣੇ ਵਿਚਾਰਾਂ ਦਾ ਪੂਰਾ ਹੱਕ ਹੈ। ਅਸੀਂ ਜਦੋਂ ਇਹ ਸਾਰੇ ਨੂੰ ਦੇਖਦੇ ਹਾਂ ਇਨ ਟੋਟੈਲਿਟੀ, ਤੇ ਸਾਡੇ ਲਈ ਵਿਰਸਾ ਉਸ ਧਰਤੀ ਦੇ ਵਿੱਚ ਜਿਹੜਾ ਗੁਰੂਆਂ ਦੇ ਕਲਾਮ ਦੇ ਨਾਲ, ਗੁਰੂ ਸਾਹਿਬਾਨ ਦੇ ਚੈਲੰਜ ਦੇ ਨਾਲ ਉਸ ਧਰਤੀ ਦੇ ਉੱਤੇ ਹੈ, ਉਸ ਵਿਰਸੇ ਚੋਂ ਮੈਨੂੰ ਭਗਤ ਸਿੰਘ ਕੋਈ ਵੱਖਰਾ ਨਜ਼ਰ ਨਹੀਂ ਆਉਂਦਾ। ਜੇ ਪ੍ਰੋਫੈਸਰ ਪੂਰਨ ਸਿੰਘ ਨੂੰ ਉਸ ਸਾਰੇ ਚੋਂ ਈਵਨ ਰਾਂਝਾ ਵੀ ਗੁਰੂ ਨਾਨਕ ਦਾ ਸਿੱਖ ਨਜ਼ਰ ਆਉਂਦਾ ਹੈ, ਕਿਉਂਕਿ ਡਿਫਾਇੰਸ ਹੈ। ਉਹ ਗੋਰਖਨਾਥ ਜੋਗੀ ਨੂੰ ਕਹਿੰਦਾ ਵੀ ਤੂੰ ਜੇ ਮੈਨੂੰ ਹੁਣ ਮਿਲਣ ਨਹੀਂ ਦੇਣਾ ਹੀਰ ਨੂੰ, ਮੇਰੇ ਤੇ ਪਾਬੰਦੀਆਂ ਲਾ ਰਿਹਾ, ਜਿਹੜੇ ਮੇਰੇ ਕੰਨ ਪਾੜੇ ਨੇ ਵਾਪਸ ਕਰ। ਸੋ ਮੈਂ ਸਮਝਦਾ ਵੀ ਠੀਕ ਹੈ, ਵਕਤੀ ਤੌਰ ਤੇ ਭਗਤ ਸਿੰਘ ਦੇ ਪਿਓ ਦੇ ਉੱਤੇ ਜਾਂ ਪਰਿਵਾਰ ਤੇ ਆਰੀਆ ਸਮਾਜ ਦਾ ਪ੍ਰਭਾਵ ਵੀ ਪਿਆ। ਵਕਤੀ ਤੌਰ ਤੇ ਭਗਤ ਸਿੰਘ ਨੇ ਜਿਹੜਾ ਉਹ ਕਮਿਊਨਿਜ਼ਮ ਦਾ ਪ੍ਰਭਾਵ ਵੀ ਕਬੂਲਿਆ। ਉਹ ਹਿੰਦੂ ਜਿਹੜੇ ਨੇ ਕਿ ਜੀ ਭਗਤ ਸਿੰਘ ਤੁਮਾਰੇ ਕੇਸ ਕਹਾਂ ਗਏ, ਉਹ ਤਾਂ ਉਹਦਾ ਡਾਇਲੌਗ ਕਵਾਉਂਦਾ ਨੇ ਉਹ ਸ਼ਹੀਦ ਭਗਤ ਸਿੰਘ ਫਿਲਮ ਭਾਰਤ ਮਾਤਾ ਕੋ ਸਮਰਪਣ ਕਰਦੀ ਹੈ। ਸੋ ਜੇ ਤਾਂ ਤੁਸੀਂ ਇਹਨਾਂ ਸਿੰਪਟਮਸ ਨੂੰ ਫੜ ਕੇ ਗੱਲ ਕਰਨੀ ਹੈ ਜੀ, ਫਿਰ ਤਾਂ ਜ਼ਾਹਰ ਹੈ ਕਿ ਵੀ ਜਿਨ੍ਹਾਂ ਨੂੰ ਵੀ ਇਹ ਹੈ ਕਿ ਉਹਨੂੰ ਸਿੱਖ ਵਿਰਸੇ ਤੋਂ ਮਹਿਰੂਮ ਕਰ ਦੇਣ। ਪਰ ਮੈਂ ਸਮਝਦਾ ਹਾਂ ਵੀ ਇੱਕ ਅਸੀਂ ਆਪਣੇ ਬੱਚਿਆਂ ਨੂੰ ਦੇਖੀਏ, 12, 14, 16, 18, 23 ਸਾਲਾਂ ਦੇ, ਕਿੰਨੀ ਵਾਰੀ ਕਿੰਨਾ ਕੁਛ ਬਦਲਦਾ ਹੈ। ਇੱਥੇ ਜਿਹਨੇ ਹਾਈ ਸਕੂਲ 'ਚ ਕਰਕੇ ਕਹਿੰਦਾ ਜੀ ਮੈਂ ਡਾਕਟਰ ਬਣਨਾ, ਅੱਧਾ ਕੁ ਬਣ ਕਹਿੰਦਾ ਮੈਂ ਇੰਜੀਨੀਅਰ ਬਣਨਾ, ਫਿਰ ਕਹਿੰਦਾ ਨਹੀਂ ਮੈਂ ਸ਼ੈਫ ਬਣਨਾ, ਉਹ ਵਿੱਚੋਂ ਸਭ ਕੁਝ ਛੱਡਿਆ ਹੁੰਦਾ। ਸੋ ਜਦੋਂ ਤੁਸੀਂ ਐਕਸਪੈਰੀਮੈਂਟੇਸ਼ਨ ਕਰ ਰਹੇ ਹੁੰਦੇ ਹੋ ਆਈਡੀਆਜ਼ ਦੀ, ਉਹਦੇ 'ਚ ਤੁਹਾਡੇ ਤੇ ਮੁਖਤਲਿਫ ਪ੍ਰਭਾਵ ਹੁੰਦੇ ਨੇ। ਸਰ ਕਪੂਰ ਸਿੰਘ ਹੋਰਾਂ ਨੇ ਇਸ ਗੱਲ ਨੂੰ ਨਹੀਂ ਹੈ ਕਿ ਉਹਨਾਂ ਨੇ ਭਗਤ ਸਿੰਘ ਦੇ ਹੱਠ ਦੀ ਸ਼ਲਾਘਾ ਕੀਤੀ ਹੈ, ਉਹਨਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ, ਪਰ ਉਹਨਾਂ ਨੇ ਜਦੋਂ ਸ਼ਹੀਦ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਸ਼ਹੀਦ ਦੀ ਕੋਨੋਟੇਸ਼ਨ ਰਿਲੀਜੀਅਸ ਸੀ ਜੀ। ਹੁਣ ਤਾਂ ਸ਼ਹੀਦ ਬਹੁਤ ਸਾਰੇ ਜਿਹੜੇ ਤੁਸੀਂ ਉਹਦੀ ਬ੍ਰੌਡਰ ਕੋਨੋਟੇਸ਼ਨ ਹੈ, ਪਰ ਓਰੀਜਨਲੀ ਦੀ ਕੋਨੋਟੇਸ਼ਨ ਧਾਰਮਿਕ ਸੀ, ਗਵਾਹੀ ਦੇਣ ਵਾਲਾ ਕਿ ਰੱਬ ਦੀ ਦਰਗਾਹ 'ਚ ਔਰ ਜਿਹੜਾ ਧਰਮ ਦੇ ਲਈ ਜਿਹਦੇ ਸਾਹਮਣੇ ਚੋਇਸ ਹੁੰਦੀ ਹੈ ਕਿ ਉਹ ਸਰੀਰ ਆਪਣੀ ਜਾਨ ਬਚਾ ਸਕਦਾ ਪਰ ਉਹ ਮਰਨਾ ਕਬੂਲ ਕਰਦਾ। ਸੋ ਉਸ ਡੈਫੀਨੇਸ਼ਨ ਦੇ ਵਿੱਚ ਭਗਤ ਸਿੰਘ ਨੂੰ ਸਰ ਕਪੂਰ ਸਿੰਘ ਫਿੱਟ ਹੁੰਦਾ ਨਹੀਂ ਦੇਖਦੇ। ਇਸ ਲਈ ਉਹਨਾਂ ਨੇ ਇਸ ਬਾਰੇ ਜ਼ਰੂਰ ਕਿ ਭਾਈ ਕਿਵੇਂ ਉਸ ਦੇ ਜਿਹੜਾ ਸਿੱਖੀ ਰੰਗ ਹੈ ਉਹਨੂੰ ਸਿੱਖੀ ਤੋਂ ਉਪਰਾਮ ਦਿਖਾ ਦਿੱਤਾ ਹੈ। ਪਰ ਇਹ ਜਿਹੜੀ ਗੱਲ ਮੈਂ ਪਹਿਲੇ ਸੈਗਮੈਂਟ 'ਚ ਕਹੀ ਕਿ ਉਸ ਦੀਆਂ ਚਿੱਠੀਆਂ ਇੱਕੋ ਓਂਕਾਰ ਤੋਂ ਸ਼ੁਰੂ ਹੁੰਦੀਆਂ ਤੇ ਸਤਿ ਸ੍ਰੀ ਅਕਾਲ ਨਾਲ ਮੁੱਕਦੀਆਂ, ਇਹ ਸਰ ਕਪੂਰ ਸਿੰਘ ਨੇ ਸਾਚੀ ਸਾਖੀ 'ਚ ਲਿਖੀ ਹੈ। ਔਰ ਉਹਨਾਂ ਨੇ ਕੋਈ ਭਗਤ ਸਿੰਘ ਦੀ ਕੁਰਬਾਨੀ ਨੂੰ ਨਹੀਂ ਛੁੱਟਿਆ ਹੈ। ਹਾਲਾਂਕਿ ਠੀਕ ਹੈ ਕਿ ਉਹ ਟੂ ਮੱਚ ਕਈ ਵਾਰੀ ਜਦੋਂ ਤੁਸੀਂ ਇੱਕ ਲੈਵਲ ਤੋਂ ਦੇਖਦੇ ਹੋ ਕੁਝ ਚੀਜ਼ਾਂ ਨਾ ਪ੍ਰਵਾਨ ਕਰਨ ਵਾਲੀਆਂ ਹੁੰਦੀਆਂ, ਪਰ ਮੈਂ ਸਮਝਦਾ ਵੀ ਅਸੀਂ ਇਹਨਾਂ ਦੇ ਕਮਿਊਨਿਸਟਾਂ ਦੇ ਜਾਂ ਆਰੀਆ ਸਮਾਜੀਆਂ ਦੇ ਜਾਲ 'ਚ ਨਾ ਫਸੀਏ।
ਭਗਤ ਸਿੰਘ ਉਹ ਲੈਗੇਸੀ ਨੂੰ ਰਿਪਰੈਜ਼ੈਂਟ ਕਰਦਾ। ਜਿਵੇਂ ਮੈਂ ਕਿਹਾ ਵੀ ਉਹ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਔਰ ਭਾਰਤ ਮਾਤਾ ਦਾ ਜਿਹੜਾ ਉਹ ਕਾਲੀ ਮਾਤਾ ਦਾ ਭੌਤਿਕ ਰੂਪ ਭਾਰਤ ਮਾਤਾ ਨੂੰ ਬਣਾ ਕੇ ਜੋ ਡਰਾਮੇਬਾਜ਼ੀ ਕੀਤੀ, ਉਹਦੇ ਚ ਗਦਰੀ ਬਾਬੇ ਵੀ ਆਏ ਕਿਤੇ ਨਾ ਕਿਤੇ, ਉਹਦੇ ਚ ਬਾਅਦ ਦੇ ਵਿੱਚ ਆਜ਼ਾਦ ਹਿੰਦ ਫੌਜ ਵਾਲੇ ਵੀ ਆਏ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਮੰਨਦੇ ਨਹੀਂ ਹੈ ਜਾਂ ਉਹਨਾਂ ਨੂੰ ਅਸੀਂ ਸ਼ਹੀਦ ਨਹੀਂ ਮੰਨਦੇ। ਸੋ ਮੈਂ ਸਮਝਦਾ ਵੀ ਮੇਰਾ ਨੁਕਤਾ ਇਹ ਹੈ। ਬਾਕੀ ਜਿਹੜਿਆਂ ਲੇਖਾਂ ਦਾ ਜ਼ਿਕਰ ਕੀਤਾ ਉਹ ਬਹੁਤ ਵਿਦਵਾਨ ਨੇ ਸਾਰੇ, ਉਹਨਾਂ ਨੇ ਬੜੀ ਖੋਜ ਕੀਤੀ ਹੈ, ਉਹਨਾਂ ਨੂੰ ਹੱਕ ਹੈ ਆਪਣਾ ਓਪੀਨੀਅਨ ਰੱਖਣ ਦਾ। ਪਰ ਮੈਂ ਸਮਝਦਾ ਵੀ ਅਸੀਂ ਆਪਣੇ ਵਿਹੜੇ ਦੇ ਗੁਰੂ ਨਾਨਕ ਦੇ ਇਸ ਘਰ ਦੇ ਪ੍ਰਭਾਵ ਵਾਲੇ ਡਿਫਾਇੰਸ ਵਾਲੇ ਕਰੈਕਟਰ ਨੂੰ ਵਗਾ ਕੇ ਕਾਮਰੇਡਾਂ ਜਾਂ ਆਰੀਆ ਸਮਾਜੀਆਂ ਦੀ ਝੋਲੀ ਚ ਨਾ ਸੁੱਟੀ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜਿਹੜਾ ਅੱਜ ਦਾ ਐਂਡ ਵਾਲਾ ਇਸ਼ੂ ਹੈ, ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਇੱਕ ਮੈਂ ਸੈਕੰਡ ਸੈਗਮੈਂਟ 'ਚ ਗੱਲ ਕਰਨੀ ਸੀ ਪਰ ਉਹ ਮੈਂ ਵਕਤ ਦੇਖਿਆ ਤੇ ਰਹਿ ਗਿਆ ਜੀ। ਉਹਦੇ 'ਚ ਪਹਿਲੀ ਗੱਲ, ਅੱਜ ਆਲਮੋਸਟ 100 ਤੋਂ ਜ਼ਿਆਦਾ ਅਮਰੀਕਾ ਦੇ ਕਾਂਗਰਸਮੈਨਾਂ ਨੇ, ਜਿਨ੍ਹਾਂ 'ਚ ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਨੇ, ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੀ ਕੰਪੈਸ਼ਨ ਇੰਟਰਨੈਸ਼ਨਲ NGO ਜਿਹਦਾ ਅਸੀਂ ਸੈਗਮੈਂਟ ਕੀਤਾ ਸੀ ਕਿ ਕਿਵੇਂ $45 ਮਿਲੀਅਨ ਦੀ ਉਹ ਹੈਲਪ ਦਿੰਦੇ ਸੀ, 2 ਲੱਖ ਤੋਂ ਜ਼ਿਆਦਾ ਬੱਚੇ ਉੱਥੇ ਉਹਨਾਂ ਨੂੰ ਫੂਡ ਕੱਪੜੇ ਦੂਜੇ ਮਿਲਦੇ ਸੀ, ਉੱਤੇ ਪਾਬੰਦੀ ਲਾ ਦਿੱਤੀ ਹੈ ਇੰਡੀਆ ਨੇ। ਔਰ ਇਹ 107 ਕਾਂਗਰਸਮੈਨਾਂ ਨੇ ਮੰਗ ਕੀਤੀ ਹੈ ਕਿ ਇਹ ਜਿਹੜਾ ਇਸ ਪਾਬੰਦੀ ਨੂੰ ਇੰਡੀਅਨ ਗਵਰਨਮੈਂਟ ਚੁੱਕੇ। ਔਰ ਉਹਦੇ 'ਚ ਬੜੇ ਪਾਵਰਫੁਲ ਜਿਹੜੇ ਨੇ ਕਾਂਗਰਸਮੈਨ, ਈਵਨ ਹਾਊਸ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਮੈਨ ਔਰ ਰੈਂਕਿੰਗ ਮੈਂਬਰ ਨੇ ਕਾਂਗਰਸਮੈਨ ਐਡ ਰॉयस ਔਰ ਇਲੀਅਟ ਐਂਜਲ, ਇਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਇਹ ਬੰਦ ਕਰੋ ਪਾਬੰਦੀ ਔਰ ਉਹਨਾਂ ਨੂੰ ਅਲਾਉ ਕਰੋ। ਸੋ ਅਸੀਂ ਸਮਝਦੇ ਹਾਂ ਵੀ ਚੰਗੀ ਗੱਲ ਹੈ ਵੀ ਇਹਨਾਂ ਦੇ ਕੰਨਾਂ ਤੱਕ ਇਹ ਪਹੁੰਚ ਗਿਆ ਕਿ ਭਾਈ ਉੱਥੇ ਕੀ ਚੱਲ ਰਿਹਾ। ਔਰ 107 ਕਾਂਗਰਸਮੈਨਾਂ ਦਾ ਸਪੋਰਟ ਤੇ ਖਲੋਣਾ ਇਹ ਦੱਸਦਾ ਹੈ ਵੀ ਇੰਡੀਅਨ ਸਿਸਟਮ ਦੇ ਜਿਹੜੀ ਟਿਰਨੀ ਹੈ NGOs ਦੇ ਉੱਤੇ, ਮਾਈਨੋਰਿਟੀਜ਼ ਦੇ, ਇਹ ਇਹਨਾਂ ਤੱਕ ਪਹੁੰਚੀ ਹੋਈ ਹੈ। ਕੁਝ ਚੀਜ਼ਾਂ ਬੜੀਆਂ ਰਿਮਾਰਕੇਬਲ ਹੁੰਦੀਆਂ। ਕੈਨੇਡਾ ਮੈਂ ਸਮਝਦਾ ਹਾਂ ਵੀ ਓਵਰਆਲ ਵੀ ਕੈਨੇਡੀਅਨ ਸੋਸਾਇਟੀ ਲਿਬਰਲ ਹੈ। ਜਸਟਿਨ ਟਰੂਡੋ ਦੇ ਥੱਲੇ ਜੋ ਬਿਊਟੀ ਕੈਨੇਡਾ ਨੇ ਆਪਣੀ ਸ਼ੋਅ ਕੀਤੀ ਹੈ ਔਰ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜਿਵੇਂ ਮਜ਼ਬੂਤ ਸਟੈਂਡ ਲਿਆ ਜਾਂ ਸੀਰੀਆ ਦੇ ਰਿਫਿਊਜੀਜ਼ ਨੂੰ ਵੈਲਕਮ ਕੀਤਾ, ਅੱਜ ਇੱਕ ਸਟੈਪ ਫਾਰਵਰਡ ਜਾਂਦੇ ਆ। ਓਨਟਾਰੀਓ ਪ੍ਰੋਵਿੰਸ ਦੇ ਵਿੱਚ ਜਿਹੜਾ ਪਾਵਰਫੁਲ ਇੱਕ ਸਕੂਲ ਡਿਸਟ੍ਰਿਕਟ ਹੈ, ਪੀਲ ਸਕੂਲ ਬੋਰਡ, ਉਹਨਾਂ ਨੇ ਇਹ ਫੈਸਲਾ ਲਿਆ। ਹਾਲਾਂ ਫੈਸਲਾ ਪਹਿਲਾਂ ਲਿਆ ਸੀ ਬਟ ਉਸ ਇਲਾਕੇ ਜਿਹੜੇ RSS ਦੇ ਐਕਟਿਵਿਸਟ ਨੇ ਹਿੰਦੂ, ਉਹ ਬਹੁਤ ਐਕਟਿਵਲੀ ਅਪੋਜ਼ ਕਰ ਰਹੇ ਸੀ। ਔਰ ਇਹਨਾਂ ਨੇ ਇਸ ਪੀਲ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਭਾਈ ਬੱਚਿਆਂ ਨੂੰ, ਜਿਹੜੇ ਧਾਰਮਿਕ ਬੱਚੇ ਨੇ, ਜੇ ਉਹ ਸਕੂਲ ਪੀਰੀਅਡ ਦੇ ਦੌਰਾਨ ਆਪਣੀ ਪ੍ਰੇਅਰ ਕਰਨਾ ਚਾਹੁੰਦੇ ਨੇ ਜੁਮੇ ਦੇ ਮੌਕੇ ਔਰ ਦੂਸਰੇ ਤੋਂ, ਉਹਨਾਂ ਨੂੰ ਤੁਸੀਂ ਪ੍ਰਾਈਵੇਸੀ ਪ੍ਰੋਵਾਈਡ ਕਰੋਗੇ। ਔਰ ਇਸ ਦਾ ਬੜਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਇਹਨਾਂ ਵੱਲੋਂ। ਔਰ ਹੁਣ ਜਦੋਂ ਆਲਮੋਸਟ ਇਹ ਫਾਈਨਲ ਹੋ ਚੁੱਕਾ ਸੀ, ਫਿਰ ਵੀ ਇੱਕ ਹੋਰ ਹੀਅਰਿੰਗ ਫੋਰਸ ਹੋਈ ਸਕੂਲ ਬੋਰਡ ਦੀ ਔਰ ਉਹਦੇ 'ਚ ਅੱਜ ਦੀ ਖਬਰ ਹੈ, ਮੁਸਲਿਮ ਪ੍ਰੇਅਰਸ ਇਨ ਸਕੂਲਸ ਗੈਟ ਪ੍ਰੋਵਿੰਸ਼ੀਅਲ ਐਂਡੋਰਸਮੈਂਟ ਫੋਲੋਇੰਗ ਇੰਟੈਂਸ ਮੀਟਿੰਗ। Liberal ministers Mitzi Hunter and Michael Cottio issue statement of support the morning after a Peel School Board meeting where tempers flared and police had to clear the room. ਹੁਣ ਇਹ ਜਦੋਂ ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਹੱਕ ਹੋਏਗਾ, ਤੇ ਇੱਕ ਇਹ ਅਜੇ ਕਨਫਰਮ ਨਹੀਂ ਹੋਇਆ ਪਰ ਮੇਰੇ ਕੋਲ ਅਨਕਨਫਰਮਡ ਹੈ ਵੀ ਹਿੰਦੂ ਤਵੀ ਸੀ ਜਿਹਨੇ ਕੁਰਾਨ ਸ਼ਰੀਫ ਪਵਿੱਤਰ ਜਿਹੜਾ ਇਸਲਾਮ ਦਾ ਮੇਨ ਹੈ ਉਸ ਦੀ ਕਾਪੀ ਨੂੰ ਫਾੜਿਆ ਔਰ ਮੁਸਲਮਾਨਾਂ ਦੇ ਖਿਲਾਫ, ਇਸਲਾਮ ਦੇ ਖਿਲਾਫ ਬੜੀਆਂ ਭੱਦੀਆਂ ਗੱਲਾਂ ਕੀਤੀਆਂ, ਉਹਨਾਂ ਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ। ਲੇਕਿਨ ਇਹ ਇੱਕ ਟ੍ਰੈਂਡ ਸ਼ੋ ਕਰਦਾ ਹੈ ਕਿ ਵੀ ਕਿਸ ਕਿਸਮ ਦਾ ਪਾਰਟ ਹੈ। ਔਰ ਉਹਦੇ 'ਚ ਮੈਂ ਸਮਝਦਾ ਵੀ ਇਸ ਪੀਲ ਸਕੂਲ ਬੋਰਡ ਦੀ ਔਰ ਕੁੱਲ ਮਿਲਾ ਕੇ ਕੈਨੇਡੀਅਨ ਸਿਸਟਮ ਦੀ ਇਹ ਬਿਊਟੀ ਹੈ ਕਿ ਉਹਨਾਂ ਨੇ ਉਦੋਂ ਜਦੋਂ ਕਿ ਲੰਡਨ ਵਰਗਾ ਵਾਕਿਆ ਹੋਇਆ, ਟਰੰਪ ਦਾ ਕੀ ਹੈ, ਉਹਨਾਂ ਨੇ ਪੀਲ ਸਕੂਲ ਡਿਸਟ੍ਰਿਕਟ ਦੇ ਸਾਰੇ ਮੁਸਲਮਾਨ ਵਿਦਿਆਰਥੀਆਂ ਨੂੰ ਹੱਕ ਦਿੱਤਾ ਕਿ ਉਹ ਫਰਾਈਡੇ ਪ੍ਰੇਅਰਸ ਦੇ ਲਈ ਉਹਨਾਂ ਨੂੰ ਥਾਂ ਦਿੱਤੀ ਜਾਏਗੀ ਔਰ ਉਹ ਸਪੈਸ਼ਲ ਜਿਹੜੀ ਹੈ ਜੁਮਾ 20 ਮਿੰਟ ਦੇ ਲਈ ਜਿਹੜੀ ਹੈ ਉਸ ਗਰੁੱਪ ਪ੍ਰੇਅਰ ਨੂੰ ਕਰ ਸਕਣਗੇ। ਸੋ ਅਸੀਂ ਜਦੋਂ ਹੀ ਇਸ ਦੀ ਹੋਰ ਡਿਟੇਲ ਸਾਡੇ ਕੋਲ ਆਏ ਅਸੀਂ ਡਿਸਕਸ ਕਰਾਂਗੇ। ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ JNU ਦਿੱਲੀ ਜਿਹੜੀ ਕਿ ਵਿਰੋਧ ਦੇ ਵਿੱਚ ਖਲੋਤੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਔਰ ਉਹਨਾਂ ਦੇ ਗੁੰਡਿਆਂ ਦੇ, ਅੱਜ ਸੈਂਟਰ ਗਵਰਨਮੈਂਟ ਨੇ ਆਪਣਾ ਪੂਰਾ ਬਦਲਾ ਲਿਆ। ਉਹਨਾਂ ਦੀਆਂ ਜਿਹੜੀ MPhil ਔਰ PhD ਲਈ ਸੀਟਾਂ ਫਿਲ ਕਰਨੀਆਂ ਸੀ, ਹਰ ਸਾਲ 1174 ਸਟੂਡੈਂਟ PhD ਔਰ MPhil ਦੇ ਲਈ ਜਿਹੜੇ ਨੇ ਐਡਮਿਟ ਕੀਤੇ ਜਾਂਦੇ ਨੇ ਔਰ ਇਹਨਾਂ ਨੇ ਉਹ ਸਾਰੀਆਂ ਸੀਟਾਂ ਖਤਮ ਕਰਕੇ ਸਿਰਫ 194 ਸੀਟਾਂ ਜਿਹੜੀਆਂ ਨੇ ਉਹ ਰਹਿਣ ਦਿੱਤੀਆਂ। JNU ਦੇ ਵਿੱਚ ਲਗਾਤਾਰ ਸਟ੍ਰਾਈਕ ਚੱਲ ਰਹੀ ਹੈ ਪਰ ਉਹਨਾਂ ਨੇ ਇਸ ਲਈ ਕੀਤਾ
ਕਿ JNU ਚੋਂ ਫਿਰ ਕੋਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹਿੰਦੂ ਤਵੀਆਂ ਦਾ ਵਿਰੋਧ ਨਾ ਨਿਕਲੇ, ਕੋਈ ਰੋਹਿਤ ਵਰਮੂਲਾ ਹੈਦਰਾਬਾਦ ਯੂਨੀਵਰਸਿਟੀ ਵਰਗਾ ਨਾ ਨਿਕਲੇ, ਕੋਈ ਕਨਈਆ ਲਾਲ ਨਾ ਨਿਕਲੇ। ਸੋ ਇਹ JNU ਜਿਹਦਾ ਵਰਲਡ ਫੇਮ ਦੀ ਯੂਨੀਵਰਸਿਟੀ, ਉਸ ਨੂੰ ਇਹਨਾਂ ਹਿੰਦੂ ਤਵੀਆਂ ਨੇ ਟੋਟਲੀ ਡਿਸਟਰੋਏ ਕਰ ਦਿੱਤਾ। ਔਰ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜੇ ਰਿਸਰਚ ਇੰਸਟੀਚਿਊਟ ਭਾਰਤ ਭਰ 'ਚ ਨੇ ਜਿਨ੍ਹਾਂ 'ਚ ਦਲਿਤ ਵਿਦਿਆਰਥੀ ਰਿਸਰਚ ਕਰਦੇ ਸੀ, ਉਹਨਾਂ ਨੇ ਬੰਦ ਕਰ ਦਿੱਤਾ। ਸੋ ਜਿੰਨੀ ਫੰਡਿੰਗ ਉਸ ਸਾਰੇ 'ਚੋਂ ਆਉਂਦੀ ਸੀ ਔਰ ਉਹਨਾਂ ਦੀ ਰਿਸਰਚ ਹੀ ਜਿਹੜੀ ਸੀ ਇਸ 'ਤੇ ਬੇਸਡ ਹੁੰਦੀ ਸੀ ਕਿ ਬਈ ਕੋਈ ਵੀ ਜਿਹੜਾ ਜ਼ਾਤੀਵਾਦੀ ਔਰ ਦੂਸਰਾ ਜਿਹੜਾ ਸਮਾਜਿਕ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਹੈ ਉਹ ਕੀ ਹੈ। ਸੋ ਇਹ ਹੁਣ JNU ਦਾ ਤੁਸੀਂ ਦੇਖ ਲਓ ਵੀ ਇਹਨਾਂ ਨੇ ਇੱਕ ਇੰਟਰਨੈਸ਼ਨਲ ਰੈਪਿਊਟ ਦੀ ਯੂਨੀਵਰਸਿਟੀ ਹਿੰਦੂ ਤਵੀਆਂ ਨੇ ਡਿਸਟਰੋਏ ਕਰ ਦਿੱਤੀ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਦੇਖੋ, ਅੱਜ ਕਬੀਰ ਸਾਹਿਬ ਦੀ ਬਾਣੀ ਰਾਗ ਗੌੜੀ 52 ਅੱਖਰੀ ਕਬੀਰ ਜੀਓ ਕੀ ਦਾ ਅਖੀਰਲਾ ਸ਼ਲੋਕ ਹੈ। 45 ਸ਼ਲੋਕ ਜਿਹੜੇ ਨੇ 52 ਅੱਖਰਾਂ ਦੇ ਉੱਤੇ ਬੇਸਡ ਅਸੀਂ ਡਿਸਕਸ ਕੀਤੇ ਨੇ ਔਰ ਸਾਡੇ ਦਰਸ਼ਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ, ਕਿਉਂਕਿ ਬਹੁਤ ਵਾਰ ਕੁਝ ਬਾਣੀਆਂ ਐਸੀਆਂ ਨੇ ਜਿਹੜੀਆਂ ਵਿਚਾਰ 'ਚ ਜਾਂ ਕੀਰਤਨ ਦੇ ਵਿੱਚ ਜਾਂ ਈਵਨ ਨਿਤਨੇਮ ਦੇ ਵਿੱਚ ਗੁਰਦੁਆਰਿਆਂ 'ਚ ਨਹੀਂ ਹੁੰਦੀਆਂ, ਉਹਨਾਂ ਦੇ ਵਿੱਚ ਇਨਹੈਰੈਂਟ ਜਿਹੜੀ ਹੈ ਬਹੁਤ ਵਿਜ਼ਡਮ ਹੈ ਔਰ ਅਧਿਆਤਮਕ ਉਚਿਆਣ ਹੈ। ਔਰ ਅੱਜ ਦਾ ਅਖੀਰਲਾ ਸ਼ਲੋਕ ਜਿਹਦੇ 'ਚ ਕਿ ਉਹਨਾਂ ਨੇ ਫਿਰ ਕਬੀਰ ਸਾਹਿਬ ਨੇ ਆਪਣੇ ਇਸ ਸੰਕਲਪ ਨੂੰ ਕਿ 52 ਅੱਖਰਾਂ ਦੇ ਇਸ ਕੰਪੋਜੀਸ਼ਨ ਦਾ ਮਕਸਦ ਉਹਨਾਂ ਦਾ ਕੀ ਹੈ, ਕਬੀਰ ਸਾਹਿਬ ਫਰਮਾਉਂਦੇ ਨੇ 52 ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹਿ, ਪੰਡਤ ਹੋਏ ਸੋ ਅਨਭੈ ਰਹਿ, ਪੰਡਤ ਲੋਗੈ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ, ਜਾ ਕੈ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਮੈਂ 52 ਅੱਖਰ ਜੋੜ ਕੇ ਦੱਸ ਦਿੱਤਾ ਹੈ ਕਿ ਜੀਵਨ ਦਾ ਫਲਸਫਾ ਕੀ ਹੈ, ਜੀਵਨ ਦਾ ਮਕਸਦ ਕੀ ਹੈ। ਔਰ ਇਹਨਾਂ 52 ਅੱਖਰਾਂ ਚੋਂ ਗਿਆਨ ਦਾ ਮਤਲਬ ਇਹ ਹੈ ਕਿ ਅਲਟੀਮੇਟਲੀ ਇੱਕ ਦਾ ਗਿਆਨ ਹੋਏ। ਔਰ ਜਿਹੜੇ ਲੋਕ ਸਿਰਫ ਇਹਨਾਂ ਅੱਖਰਾਂ ਦੇ ਗਿਆਨ ਵਿੱਚ ਫਸ ਜਾਂਦੇ ਨੇ ਤੇ ਸਕਿਆ ਨਾ ਅੱਖਰ ਏਕ ਪਛਾਣ। ਹੁਣ ਇੱਕ ਅੱਖਰ ਕੀ ਹੈ? ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਇੱਕੋ ਓੰਕਾਰ। ਜਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਇਹ ਪੜ੍ਹਦੇ ਹਾਂ ਕਿ ਭਾਈ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹੀ ਹੈ ਪੜ੍ਹ ਪੜ੍ਹ ਗੱਡੀ ਹੈ ਖਾਦ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜੈ, ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਚਾਹ। ਇੱਕ ਦੀ ਗੱਲ ਹੈ, ਕਬੀਰ ਸਾਹਿਬ ਕਹਿੰਦੇ ਨੇ ਸਕਿਆ ਨਾ ਅੱਖਰ ਏਕ ਪਛਾਣ। ਇੱਕ ਉਸ ਵਾਹਿਗੁਰੂ ਦੀ ਸਮਝ ਆ ਜਾਣਾ ਹੀ ਸਾਰਾ ਗਿਆਨ ਜਿਹੜਾ ਉਸ ਨਾਲ ਆ ਜਾਂਦਾ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਪ੍ਰਭੂ ਦੀ ਸਿਫਤ ਸਲਾਹ ਦਾ ਸਤ ਕਾ ਸ਼ਬਦ ਕਬੀਰਾ ਕਹਿ, ਮੈਂ ਸੱਚੀ ਗੱਲ ਕਹਿ ਰਿਹਾ। ਪੰਡਤ ਹੋਏ ਸੋ ਅਨਭੈ ਰਹੇ, ਕਿ ਅਸਲੀ ਵਿਦਵਾਨ, ਅਸਲੀ ਲਰਨਡ ਪਰਸਨ, ਅਸਲੀ ਪੰਡਤ ਉਹ ਹੈ ਜਿਹੜਾ ਅਨੁਭਵ ਗਿਆਨ ਰੱਖਦਾ ਹੈ। ਸਿਰਫ ਅੱਖਰ ਗਿਣਨੇ ਨਹੀਂ ਉਹਨੂੰ ਆਉਂਦੇ, ਜਾਂ ਫੋਕੀ ਵਿਦਵਤਾ ਦੀ ਨਹੀਂ ਹੈ। ਹੋਰ ਹਉਮੈ ਝਖਣਾ ਝਾਕ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਉਹ ਤਾਂ ਹਉਮੈ ਵਧਾਉਣ ਦੀ ਗੱਲ ਹੈ। ਇੱਥੇ ਜੇ ਤੁਹਾਨੂੰ ਅਨੁਭਵ ਹੁੰਦਾ ਹੈ ਰੱਬ ਦੇ ਨਾਲ, ਤੁਸੀਂ ਜੁੜਦੇ ਹੋ, ਤੇ ਉਹੀ ਤੁਹਾਡੀ ਵਿਦਿਆ ਸਕਾਰਥੀ ਹੈ। ਪੰਡਤ ਲੋਗੈ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਕਿ ਪੰਡਤ ਜਿਹੜੇ ਨੇ ਉਹ ਤਾਂ ਰੋਜ਼ੀ ਕਮਾਉਣ ਦੇ ਢੰਗ ਤਰੀਕਿਆਂ ਲਈ ਇਸ ਗਿਆਨ ਦਾ ਸਹਾਰਾ ਲੈ ਕੇ ਲੋਕਾਂ ਨੂੰ ਫਸਾਉਂਦੇ ਨੇ। ਲੋਗਾਂ ਕੋ ਵਿਵਹਾਰ, ਉਹਨਾਂ ਨੂੰ ਆਪਣੇ ਟਰੈਪ 'ਚ ਫਸਾਇਆ ਹੋਇਆ। ਜਿਹੜੇ ਗਿਆਨ ਦੇ ਜਗਿਆਸੂ ਨੇ, ਗਿਆਨ ਦੇ ਆਸ਼ਕ ਨੇ, ਰੱਬ ਦੇ ਪਿਆਰੇ ਨੇ, ਤਤ ਵਿਚਾਰ, ਉਹਨਾਂ ਦੇ ਲਈ ਗਿਆਨਵੰਤ ਕੋ ਤਤ ਵਿਚਾਰ। ਉਹ ਅਸਲੀਅਤ ਦੇ ਤੱਤ ਵੱਲ ਹੀ ਜਾਂਦੇ ਨੇ, ਉਹਨੂੰ ਹੀ ਸਮਝਦੇ ਨੇ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ, ਜਿਹਨੂੰ ਅਸੀਂ ਚੌਪਈ ਸਾਹਿਬ 'ਚ ਪੜ੍ਹਦੇ ਹਾਂ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰ। ਕਿ ਭਾਈ ਆਪੋ ਆਪਣੀ ਅਕਲ ਦੀ ਗੱਲ ਹੈ। ਜਿਨ੍ਹਾਂ ਨੇ ਸ਼ਬਦਾਂ ਦੇ ਜਾਲ 'ਚ ਫਸਣਾ ਉਹ ਉਹਦੇ 'ਚ ਫਸੇ ਹੋਏ ਨੇ, ਜਿਨ੍ਹਾਂ ਨੇ ਤਤ ਗਿਆਨ ਲੈਣਾ ਉਹ ਤਤ ਵੱਲ ਤੁਰੇ ਹੋਏ ਨੇ। ਜਾਂ ਕੇ ਜੀ ਜੈਸੀ ਬੁੱਧ ਹੋਈ, ਜਿਹਦੇ ਅੰਦਰ ਜੋ ਜਿਹੀ ਬੁੱਧੀ ਹੈ, ਕਹਿ ਕਬੀਰ ਜਾਣੇਗਾ ਸੋਈ। ਉਹਦੇ ਮੁਤਾਬਕ ਹੀ ਜਿਹਦਾ ਜਿੰਨਾ ਕੁ ਭਾਂਡਾ ਹੈ, ਚਮਚੇ ਵਾਲਾ ਚਮਚਾ ਭਰੇਗਾ, ਘੜੇ ਵਾਲਾ ਘੜਾ ਭਰੇਗਾ,
ਟੱਬ ਵਾਲਾ ਟੱਬ ਭਰੇਗਾ ਜੀ ਡਾਕਟਰ ਤੇ ਜੇ ਟਰੱਕ ਭਰਨੇ ਟਰੱਕ ਵਾਲਾ ਟਰੱਕ ਭਰੇਗਾ। ਜੀ ਡਾਕਟਰ ਸਾਹਿਬ ਡਿਪੈਂਡ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਨਾਰਸ ਨੂੰ ਆ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।